ਨੇਸ਼ਨ ਵਾਈਡ ਸਕਿਪ ਟ੍ਰੇਸਿੰਗ ਸਰਵੇਲੈਂਸ ਪ੍ਰੋਗਰਾਮ ਆਈਸ ਦੇ ਦੁਆਰਾ ਉਹਦਾ ਕਾਫੀ ਰੌਲਾ ਵਿਵਾਦ ਜਿਹੜਾ ਉਹ ਪਿਆ ਆ ਹੁਣ। ਹਾਂਜੀ, ਸੋ ਇਹ ਕਾਫੀ ਕੰਟਰੋਵਰਸ਼ੀਅਲ ਜਿਹੜੀ ਇਹਨਾਂ ਦੇ ਸਰਵੇਲੈਂਸ ਪ੍ਰੋਗਰਾਮ ਜਿਹੜੇ ਸੀਗੇ, ਇਹਨਾਂ ਨੇ ਕੀ ਕੀਤਾ ਕਿ ਪ੍ਰਾਈਵੇਟ ਕੰਟਰੈਕਟਰ ਜਿਹੜੇ ਹਾਇਰ ਕਰਨੇ ਸ਼ੁਰੂ ਕਰਤੇ। ਠੀਕ ਹੈ, ਹੁਣ ਤੁਸੀਂ ਦੇਖੋ ਕਿ ਇੱਕ ਤਰ੍ਹਾਂ ਜਿਹੜੇ ਆਈਸ ਏਜੰਟ ਹੈਗੇ ਤਾਂ ਇਹ ਵੀ ਪ੍ਰਾਈਵੇਟ ਬੰਦੇ ਹੀ ਆ ਨਾ, ਕਿ ਬੋਨਸ ਦੇ ਕੇ ਰੱਖਿਆ, ਬਿੱਲ ਪਾਸ ਕਰਤਾ। ਤੁਸੀਂ ਦੇਖੋ ਕਿ ਇਸ ਹਿਸਾਬ ਨਾਲ ਵੀ ਕਿ ਇੱਕ ਸਰਕਾਰ ਛੋਟੀ ਜੀ ਸੀਗੀ, ਉਹਨਾਂ ਤੇ ਬੰਦੇ ਜਿਹੜੇ ਭਰਤੀ ਕਰਕੇ ਕਿੱਡੀ ਜ਼ਿਆਦਾ ਵਰਕ ਫੋਰਸ ਬਣਾ ਲਈ, ਹਜ਼ਾਰਾਂ ਚ ਏਜੰਟ ਜਿਹੜੇ ਬਣਾਤੇ। ਸੋ ਇਹ ਕੀ ਪ੍ਰਾਈਵੇਟ ਕੰਟਰੈਕਟਰ ਇਹ ਹਾਇਰ ਕਰਨੇ ਸ਼ੁਰੂ ਕਰਤੇ। ਸੋ ਸਕਿਪ ਟ੍ਰੇਸਿੰਗ ਸਰਵਿਸਿਜ਼, ਇਹਦੇ ਵਿੱਚ ਇਹ 1.5 ਮਿਲੀਅਨ ਇੰਡੀਵਿਜੂਅਲ ਨੂੰ ਜਿਹੜਾ ਟਰੈਕ ਕਰਦੇ ਆ ਡੇਟਾ ਐਨਾਲਿਟਿਕਸ ਦੇ ਨਾਲ। ਮਤਲਬ ਉਹਨਾਂ ਦੀ ਸੋਸ਼ਲ ਮੀਡੀਆ ਤੇ ਡੇਟਾ ਐਨਾਲਿਟਿਕਸ ਹੁੰਦਾ ਕਿ ਜਦੋਂ ਤੁਸੀਂ ਕੋਈ ਵੀ ਚੀਜ਼ ਕਿਤੇ ਵੀ ਆਪਣਾ ਡਿਜੀਟਲ ਫੁੱਟਪ੍ਰਿੰਟ ਛੱਡਦੇ ਆ, ਕਿਤੇ ਕਮੈਂਟ ਪਾਉਂਦੇ ਆ, ਕੋਈ ਪੋਸਟ ਸ਼ੇਅਰ ਕਰਦੇ ਆ, ਕਿਸੇ ਨੂੰ ਫੋਲੋ ਕਰਦੇ ਆ, ਆਪਸ ਦੇ ਵਿੱਚ ਮੈਸੇजेस ਦੇ ਥਰੂ ਕਿਸੇ ਨਾਲ ਗੱਲਬਾਤ ਕਰਦੇ ਆ। ਠੀਕ ਆ, ਭਾਵੇਂ ਸੋਸ਼ਲ ਮੀਡੀਆ, ਭਾਵੇਂ ਤੁਹਾਡੇ ਮੋਬਾਈਲ ਵਾਲੇ ਜਿਹੜੀ ਐਪਸ ਊਪਸ ਹੈਗੀਆਂ। ਈਵਨ ਇਹਦੇ ਵਿੱਚ ਸਿਗਨਲ ਐਪ ਜਿਹੜੀ ਸੀਗੀ, ਜਿਹੜੀ ਕਿ ਸਿਕਿਉਰ ਮੰਨੀ ਜਾਂਦੀ ਆ, ਉਹਨੂੰ ਵੀ ਕਰਨ ਦਾ ਵਿਵਾਦ ਜਿਹੜਾ ਤੁਸੀਂ ਦੇਖਿਆ ਹੋਣਾ, ਕਿ ਕਹਿੰਦੇ ਕਿ ਉਹਨੂੰ ਵੀ ਜਿਹੜਾ ਪ੍ਰੋਬ ਉਹ ਕਰਨਾ। ਉਹਦੇ ਉੱਤੇ ਵੀ ਲੋਕਾਂ ਨੇ ਫਿਰ ਰੌਲਾ ਪਾਇਆ ਸੀਗਾ ਕਿ ਯਾਰ ਤੁਸੀਂ ਤਾਂ ਜਿਹੜਾ ਸੀਗਾ ਸਰਵੇਲੈਂਸ ਸਟੇਟ ਜਿਹੜੇ ਬਣ ਗਏ ਆ। ਸੋ ਹੁਣ ਜਿਹੜਾ ਸਕਿਪ ਟ੍ਰੇਸਿੰਗ ਸਰਵਿਸਿਜ਼ ਜਿਹੜੀਆਂ ਹੈਗੀਆਂ, ਉਹ ਕੀ ਕਹਿੰਦੇ ਆ ਕਿ ਔਨ ਗਰਾਊਂਡ ਜਿਹੜੀ ਆਪਾਂ ਸਰਵੇਲੈਂਸ ਕਰਨੀ ਆ, ਜਿਹੜਾ ਵੀ ਡੇਟਾ ਜਿੱਥੋਂ ਵੀ ਸਾਨੂੰ ਮਿਲਦਾ, ਉਹਦੇ ਹਿਸਾਬ ਨਾਲ ਪਤਾ ਲੱਗੇ ਕਿਹੜਾ ਬੰਦਾ ਕੱਚਾ, ਕਿਹੜਾ ਬੰਦਾ ਨਹੀਂ ਕੱਚਾ, ਕਿਹੜਾ ਬੰਦਾ ਪ੍ਰੋਟੈਸਟਰ ਜਿਹੜੇ ਸੀਗੇ ਉਹਨੂੰ ਇਨਕਰੇਜ ਕਰਦਾ, ਕਿਹੜਾ ਬੰਦਾ ਇਹ ਚੀਜ਼ ਨੂੰ ਆਰਗੇਨਾਈਜ਼ ਕਰਦਾ। ਕੈਪਜੈਮਨਾਈ ਗਵਰਨਮੈਂਟ ਸੋਲਿਊਸ਼ਨਸ ਕਰਕੇ ਕੰਪਨੀ ਜਿਹੜੀ ਹੈਗੀ ਹੈ ਕੈਪਜੈਮਨਾਈ ਦੀ, ਤੇ ਉਹਨੂੰ ਇਹਨਾਂ ਨੇ ਇੱਕ ਕੰਟਰੈਕਟ ਦਿੱਤਾ 365 ਮਿਲੀਅਨ ਦਾ। ਠੀਕ ਆ, ਸੋ ਤੁਸੀਂ ਦੇਖ ਲਓ ਹੁਣ ਐਡੇ ਵੱਡੇ ਜਦੋਂ ਫੈਡਰਲ ਕੰਟਰੈਕਟ ਆਉਂਦੇ ਆ ਤੇ ਕਿਹੜੀ ਕੰਪਨੀ ਨੇ ਮਨਾ ਕਰਨੀ ਆ। ਤੇ ਉਹਦਾ ਫਿਰ ਰੌਲਾ ਰੱਪਾ ਚੰਗਾ ਜਿਹੜਾ ਪੈ ਗਿਆ, ਤੇ ਫਿਰ ਜਿਹੜੀ ਕੰਪਨੀ ਸੀਗੀ ਉਹਨੇ ਐਗਜ਼ੀਕਿਊਸ਼ਨ ਪੌਜ਼ ਕਰਤੀ। ਉਹ ਕਹਿੰਦੇ ਆਪਾਂ ਨਹੀਂ ਕਰਨਾ, ਕਿਉਂਕਿ ਜਿਹੜੀ ਪਬਲਿਕ ਤੇ ਡਿਪਲੋਮੈਟਿਕ ਫਾਲਆਊਟ ਜਿਹੜਾ ਬਹੁਤ ਜ਼ਿਆਦਾ ਕੰਪਨੀ ਨੂੰ ਹੋਇਆ। ਲੋਕੀ ਆਬਵੀਅਸਲੀ ਕੰਪਨੀਆਂ ਨੂੰ ਵੀ, ਲੋਕਾਂ ਦੇ ਵੀ ਪੈਸੇ ਚਾਹੀਦੇ ਹੁੰਦੇ, ਇਹ ਨਹੀਂ ਕਿ ਫੈਡਰਲ ਗਵਰਨਮੈਂਟ ਦਾ ਕੰਟਰੈਕਟ ਆ ਗਿਆ 300 ਮਿਲੀਅਨ ਦਾ ਤੇ ਉਹਨਾਂ ਨੇ ਹਾਂ ਕਰ ਦੇਣੀ ਹੈ। ਸੋ ਫਿਲਹਾਲ ਉਹਨਾਂ ਨੇ ਜਿਹੜਾ ਸੀਗਾ, ਕਿਉਂਕਿ ਲੋਕਾਂ ਵੱਲੋਂ ਕਾਫੀ ਰੌਲਾ ਰੱਪਾ ਪਿਆ ਜਿਹੜਾ, ਤੇ ਕੰਪਨੀ ਨੇ ਉਹਨੂੰ ਪੌਜ਼ ਕਰਤਾ ਪ੍ਰੋਗਰਾਮ ਨੂੰ। ਸੋ ਬੇਸਿਕਲੀ ਇਹਦੇ ਵਿੱਚ ਕੀ ਸੀਗਾ ਕਿ ਇਹ ਜਿਹੜੀ ਆਪਣੀ ਅਥਾਰਟੀ ਹੈਗੀ, ਕਿ ਜਿੱਦਾਂ ਹੁਣ FBI ਲੋਕਾਂ ਨੂੰ ਮੋਨੀਟਰ ਕਰਦੀ ਹੈ ਕੀ ਕਰਨਾ ਕੀ ਨਹੀਂ ਕਰਨਾ, ਉਹ ਇਹ ਕੰਪਨੀਆਂ ਨੂੰ ਆਊਟਸੋਰਸ ਕਰ ਰਹੇ ਸੀਗੇ, ਤੁਸੀਂ ਦੇਖ ਕੇ ਸਾਨੂੰ ਕਨਕਲੂਜਨ ਕਰਕੇ ਜਿਹੜਾ ਦੱਸੋ। ਸੋ ਮਤਲਬ ਇਹ ਸੀਗਾ ਕਿ US ਦੀ ਪਬਲਿਕ ਨੇ ਫਿਰ ਜਿਹੜਾ ਇੱਕ ਤਰ੍ਹਾਂ ਕਹਿ ਲਓ ਤੁਸੀਂ ਕਿ ਇਮੀਗ੍ਰੇਸ਼ਨ ਦੀ ਆੜ ਦੇ ਵਿੱਚ ਜਿਹੜਾ ਸੀਗਾ, ਹੁਣ ਉਹਨਾਂ ਨੇ ਇਕੱਲਾ ਉੱਥੇ ਦਾ ਰੁਕਣਾ ਨਹੀਂ। ਹੁਣ ਜਿਹੜੀ ਤੁਸੀਂ ਕਿਸੇ ਨੂੰ ਸਰਵੇਲੈਂਸ ਕਰਨ ਲੱਗ ਪਏ, ਇਹ ਤਾਂ ਹੁਣ ਜਿਹੜਾ US ਸਿਟੀਜ਼ਨ ਆ ਉਹਨੂੰ ਫਿਰ ਜਿਹੜੇ ਹਿਸਾਬ ਨਾਲ ਮਰਜ਼ੀ ਸਰਵੇਲੈਂਸ ਕਰੀ ਜਾਊਗੀ, ਉਹਦੇ ਜਿਹੜੇ ਪ੍ਰਾਈਵੇਟ ਮੈਸੇजेस ਆ ਕੀ ਆ ਕਿੱਦਾਂ ਉਹਨੂੰ ਦੇਖੂਗੇ ਇਹ। ਇਹਦੇ ਵਿੱਚ ਫਿਰ ਸਿਵਲ ਲਿਬਰਟੀਜ਼ ਦਾ ਲੋਕਾਂ ਨੇ ਕੰਸਰਨ ਜਿਹੜਾ ਚੱਕਿਆ, ਉਹ ਕਹਿੰਦੇ ਕਿ ਇਹ ਅਨਅਕਾਊਂਟੇਬਲ ਸਰਵੇਲੈਂਸ ਜਿਹੜੀ ਹੈਗੀ ਆ, ਕਿ ਕੋਈ ਇਹਨੂੰ ਚੈੱਕ ਨਹੀਂ ਕਰ ਰਿਹਾ, ਕਿ ਮਿਸਯੂਜ਼ ਕਰ ਸਕਦੇ ਆ ਉਹ ਡੇਟਾ ਦਾ। ਤੇ ਇਹਦੇ ਨਾਲ ਜਿਹੜਾ ਸੀਗਾ ਡਿਊ ਪ੍ਰੋਸੈਸ ਪ੍ਰੋਟੈਕਸ਼ਨ ਜਿਹੜੀਆਂ ਹੈਗੀਆਂ US ਕਨਸਟੀਟਿਊਸ਼ਨ ਦੀਆਂ, ਉਹ ਵਾਇਲੇਟ ਹੁੰਦੀਆਂ। ਅਗੇਨ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹ ਕਲੇਮ ਕਰਦੀ ਹੈ ਕਿ ਇਹ ਜਿਹੜੇ ਪ੍ਰੋਗਰਾਮ ਹੈਗੇ ਆ, ਇਹ ਲੀਗਲ ਗਾਈਡਲਾਈਨ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਉਹਨਾਂ ਨਾਲ ਕੰਪਲਾਈ ਕਰਦੇ ਆ। ਪਰ ਉਹਨਾਂ ਨੇ ਜਿਹੜੀ ਡਿਟੇਲ ਨਹੀਂ ਦਿੱਤੀ ਕਿ ਕਿਹੜੇ ਹਿਸਾਬ ਨਾਲ ਕੰਪਲਾਈ ਕਰਦੇ ਆ ਕਿ ਨਹੀਂ ਕਰਦੇ ਆ। ਓਵਰਸਾਈਟ ਮਤਲਬ ਹੋ ਜਾਣੀ ਹੈ। ਇਹ ਡਰ ਜਿਹੜਾ ਜ਼ਿਆਦਾ ਹੈਗਾ ਕਿ ਪ੍ਰਾਈਵੇਟ ਕੰਪਨੀਆਂ ਨੂੰ ਹੋਰ ਜ਼ਿਆਦਾ ਐਕਸਪਲੋਇਟ ਜਿਹੜੀਆਂ ਕਰ ਸਕਦੀਆਂ, ਤੇ ਤੁਸੀਂ ਪ੍ਰਾਈਵੇਟ ਕੰਪਨੀਆਂ ਨੂੰ ਲੋਕਾਂ ਦੇ ਜਿਹੜਾ ਡੇਟਾ ਉਹ ਕਰਦੇ ਉਹਦੇ ਖਿਲਾਫ ਜਿਹੜਾ ਨਾ ਕਰੋ। ਕਿਉਂਕਿ ਹੁਣ ਅੱਜ ਦੀ ਡੇਟ 'ਚ ਦੇਖੋ, ਏਦਾਂ ਨਹੀਂ ਤੁਸੀਂ ਕਹਿ ਸਕਦੇ ਕਿ ਜਿਹੜਾ ਵੀ ਬੰਦਾ ਇੰਟਰਨੈਟ ਤੇ ਹੈਗਾ ਕੁਝ ਵੀ ਪਾਉਂਦਾ ਉਹਨੂੰ ਸੋਚ ਕੇ ਪਾਉਣਾ ਚਾਹੀਦਾ। ਹੁਣ ਬੰਦਾ ਤਾਂ ਆਪਣੇ ਹਿਸਾਬ ਨਾਲ ਪਾਉਂਦਾ, ਪਰ ਹੁਣ ਡੇਟਾ ਮਾਈਨਿੰਗ ਕੀ ਆ ਕਿ ਹੁਣ ਤੁਸੀਂ ਏਦਾਂ ਦੀਆਂ ਨਵੀਆਂ ਟੈਕਨੋਲੋਜੀਆਂ ਲਾ ਕੇ ਤੁਸੀਂ ਬੰਦੇ ਦੀ 10 ਸਾਲ ਦੀ ਪ੍ਰੋਫਾਈਲ ਕੱਢ ਲਈ ਕਿ ਇਹਨੇ 10 ਸਾਲਾਂ 'ਚ ਕੀ ਕੀਤਾ, ਤੇ ਫਿਰ ਤੁਸੀਂ ਉਹਨੂੰ ਉਹੀ ਜਿਹੜਾ ਬੰਦੇ ਦੇ ਖਿਲਾਫ ਜਿਹੜਾ ਵਰਤ ਰਹੇ ਆ, ਉਹ ਚੀਜ਼ ਦਾ ਜਿਹੜਾ ਡਰ ਇੱਕ ਹੁੰਦਾ ਕਿ ਬੰਦਾ ਫਿਰ ਆਜ਼ਾਦੀ ਨਾਲ ਜੀ ਨਹੀਂ ਸਕਦਾ ਇਹਦੇ ਹਿਸਾਬ ਨਾਲ। ਸੋ ਜਿਹੜੇ ਸਿਵਲ ਰਾਈਟ ਐਡਵੋਕੇਟ ਹੈਗੇ ਉਹ ਕਹਿੰਦੇ ਕਿ ਸਾਨੂੰ ਹੋਰ ਟਰਾਂਸਪੇਰੈਂਸੀ ਦਿਓ ਕਿ ਕਿਹੜੇ ਹਿਸਾਬ ਨਾਲ ਤੁਸੀਂ ਚੈੱਕ ਕਰ ਰਹੇ ਆ, ਤੇ ਜਿਹੜੀ ਹੋਰ ਫੰਡਿੰਗ ਜਿਹੜੀ ਸੀਗੀ ਇਹਨਾਂ ਨੂੰ ਹੋਣੀ ਚਾਹੀਦੀ ਕਿ ਨਹੀਂ, ਕਿਉਂਕਿ ਐਂਡ ਆਫ ਦਾ ਡੇ ਲੋਕਾਂ ਦਾ ਹੀ ਪੈਸਾ ਹੈਗਾ। ਇਹ ਜਿਹੜੇ 365 ਮਿਲੀਅਨ ਡਾਲਰ ਹੈਗੇ ਇਹਦੇ ਵਿੱਚ ਤੁਹਾਡੇ ਸਾਰਿਆਂ ਦਾ, ਸਾਡੇ ਵਰਗਿਆਂ ਦਾ, ਟੈਕਸ ਪੇਅਰ ਦਾ ਮਨੀ ਗਿਆ ਹੋਇਆ ਵਾ। ਸਾਡੇ ਪੈਸੇ ਵਰਤ ਕੇ ਸਾਨੂੰ ਹੀ ਜਿਹੜੀ ਸੀਗੀ ਡਰਾਵੇ ਧਮਕਾਵੇ ਜਿਹੜੇ ਕਰ ਰਿਹਾ, ਉਹ ਚੀਜ਼ ਜਿਹੜੀ ਆ ਜਾਂਦੀ ਹੈ ਕਿ ਜਿਹੜੀ ਫੰਡਿੰਗ ਹੈਗੀ ਆ ਉਹ ਕਿਹਨੂੰ ਜਾਣੀ ਚਾਹੀਦੀ ਹੈ, ਕਿਹਨੂੰ ਨਹੀਂ ਜਾਣੀ ਚਾਹੀਦੀ ਹੈ। ਤੁਸੀਂ 365 ਮਿਲੀਅਨ ਸਕੂਲਾਂ ਤੇ ਲਾਓ, ਹਸਪਤਾਲਾਂ ਤੇ ਲਾਓ, ਬਟ ਤੁਸੀਂ ਉਹਨੂੰ ਜਿਹੜਾ ਇੱਧਰਲੇ ਪਾਸੇ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਜਿਹੜਾ ਦੇ ਰਹੇ ਆ। ਤੇ ਇਹਦੇ ਵਿੱਚ ਫਿਰ ਕੰਸਰਨ ਆ ਗਿਆ ਕਿ ਟੈਕਨੋਲੋਜੀ ਕਿਹੜੀ ਯੂਜ਼ ਕਰ ਰਹੇ ਆ, ਐਨਫੋਰਸ ਕਿਹੜੇ ਹਿਸਾਬ ਨਾਲ ਕਰ ਰਹੇ ਆ। ਫੇਸ਼ੀਅਲ ਰੈਕੋਗਨੀਸ਼ਨ ਜਿਹੜੀ ਟੈਕਨੋਲੋਜੀ ਹੈਗੀ ਆ ਉਹਨੂੰ ਇਹ ਏਅਰਪੋਰਟਾਂ ਤੇ, ਸੜਕਾਂ ਤੇ, ਹਰ ਜਗ੍ਹਾ ਇਹ ਯੂਜ਼ ਕਰ ਰਹੇ ਆ। ਲਾਇਸੈਂਸ ਪਲੇਟ ਜਿਹੜੇ ਰੀਡਰ ਇਹਨਾਂ ਨੇ ਉਹ ਲਾਤੇ ਆ, ਉਹਦੇ ਵਿੱਚ ਇਹ ਕਹਿ ਰਹੇ ਆ ਕਿ ਵਿਦਆਊਟ ਕਲੀਅਰ ਜਿਹੜੇ ਪੈਰਾਮੀਟਰ ਨਹੀਂ ਡਿਫਾਈਨ ਕੀਤੇ ਕਿ ਤੁਸੀਂ ਕਿਹੜੇ ਹਿਸਾਬ ਨਾਲ ਜਿਹੜਾ ਲਿੰਕ ਕਰ ਰਹੇ ਆ। ਤੇ ਇਹਦੇ ਵਿੱਚ ਤੁਸੀਂ ਪ੍ਰਾਈਵੇਟ ਜਿਹੜੇ ਕੰਟਰੈਕਟਰ ਸੀਗਾ ਉਹਨੂੰ ਇੰਨਾ ਜ਼ਿਆਦਾ ਡੇਟਾ ਜਿਹੜਾ ਨਾ ਦਿਓ। ਇਸ ਚੀਜ਼ ਦਾ ਜਿਹੜਾ ਰੌਲਾ ਲੱਪਾ ਜਿਹੜਾ ਹੁਣ ਜਿਹੜਾ ਪਿਆ ਹੋਇਆ ਇਸ ਵੇਲੇ, ਕਿਉਂਕਿ ਹੁਣ ਦੇਖੋ ਫਿਰ ਐਂਡ ਆਫ ਦਾ ਡੇ ਤਾਂ ਅਮਰੀਕਾ ਪੁਲਿਸ ਸਟੇਟ ਬਣ ਗਈ ਨਾ ਇੱਕ। ਤੁਸੀਂ ਮਤਲਬ ਪ੍ਰੋਟੈਕਸ਼ਨ ਕਰਦੇ ਜਿਹੜੇ ਤੁਸੀਂ ਦੇਖ ਲਓ ਕਿ ਲੋਕਾਂ ਨੂੰ, ਇਮੀਗ੍ਰੈਂਟਾਂ ਨੂੰ ਟੰਗਦੇ, ਤੁਸੀਂ ਹੁਣ ਅਮਰੀਕੀਆਂ ਨੂੰ ਜਿਹੜਾ ਟੰਗਣ ਲੱਗ ਪਏ। ਬਿਲਕੁਲ ਬਿਲਕੁਲ ਜੀ।